ਮਗਰ ਤੋਂ ਬਾਅਦ ਉਹ ਬੱਚਾ ਪੈਦਾ ਹੁੰਦਾ। ਹਾਂ। ਤੇ ਉਸ ਤੋਂ ਬਾਅਦ ਫਿਰ ਜਦੋਂ 11-12 ਵਜੇ ਦਾ ਟਾਈਮ ਹੋਇਆ ਨਾ, ਉਸ ਟਾਈਮ ਤੇ ਫਿਰ ਸਾਨੂੰ ਉੱਥੇ ਮਤਲਬ ਵੀ ਪਾਣੀ ਆ ਗਿਆ। ਪਾਣੀ ਮੀਂਹ ਦਾ ਆ ਗਿਆ ਪਾਣੀ, ਖੱਡ ਉਹ ਜਿਹੜੀ ਹੜ ਬਣ ਗਿਆ। ਹਾਂ। ਉਸ ਹੜ ਨੇ ਫਿਰ ਤਬਾਹੀ ਲਾਈ। ਉਹ ਵੀ ਖੜੀ ਹੋ ਗਈ ਬੱਚੇ ਨੂੰ ਲੈ ਕੇ। 2 ਘੰਟੇ ਪਹਿਲੇ ਬੱਚਾ ਪੈਦਾ ਹੁੰਦਾ, ਫਿਰ ਖੜੀ ਹੋ ਗਈ। ਬਸ ਜੀ ਰਾਤ ਤਕਰੀਬਨ ਸਾਡੀ ਏਦਾਂ ਖੜਿਆਂ ਦੀ ਲੰਘੀ। ਅੱਛਾ। ਖੜਿਆਂ ਦੀ ਲੰਘੀ ਰਾਤ, ਪਾਣੀ ਦੇ ਵਿੱਚ ਪਾਣੀ ਦੇ ਵਿੱਚ ਪੈਰਾਂ 'ਚ ਪਾਣੀ ਸੀ, ਉੱਪਰ ਖੜ ਕੇ ਗੁਜ਼ਾਰੀ। ਇਹ ਗੋਡੇ ਪਾਣੀ ਸੀਗਾ। ਇੱਕ ਕਬਰ ਦੇ ਵਿੱਚ 6 ਪਾਏ। ਅੱਛਾ। 6 ਜਨਾਜ਼ੇ ਤੋਂ ਬਗੈਰ ਹੀ ਕੋਈ ਚੀਜ਼ ਨਹੀਂ, ਕੋਈ ਜਨਾਜ਼ਾ ਨਹੀਂ, ਕੋਈ ਚੀਜ਼ ਨਹੀਂ। 6 ਪਾਏ ਕਬਰ ਦੇ ਵਿੱਚ। ਤੇ ਮੈਨੂੰ ਕਹਿੰਦਾ ਕਾਕਾ ਕੋਈ ਚੀਜ਼ ਐਸੀ ਲਿਆ ਕੇ ਦੇ ਜਿਹੜਾ ਕਿ ਮੇਰੀ ਜਾਨ ਨਿਕਲ ਜਾਵੇ, ਮੇਰੀ ਜਾਨ ਛੁੱਟ ਜਾਵੇ। ਮੈਂ ਕਿਹਾ ਕਿਉਂ ਤਾਇਆ ਏਦਾਂ ਨਹੀਂ ਮੈਂ ਕਰਨੀ, ਵਿੱਚ ਨਹੀਂ ਏਦਾਂ ਹੁੰਦੀ। ਕਹਿੰਦਾ ਨਹੀਂ ਇਹ ਮੈਂ ਗੁਨਾਹ ਕਿਉਂ ਮੈਂ ਘਟਾਂ। ਮੈਂ ਕਿਹਾ ਕਹਿੰਦਾ ਨਹੀਂ ਉਹ ਕਾਕਾ ਤੂੰ ਗੁਨਾਹ ਨਹੀਂ, ਸਵਾਬ ਹੀ ਹੈ। ਉਹ ਮੇਰੇ ਅੰਦਰ ਕੀੜੇ ਪੈ ਗਏ। ਅੱਛਾ। ਮਾਂ ਮੇਰੀ ਇੱਕ ਬੈਠੀ, ਕਿ ਮੇਰੀ ਭੈਣ ਸੀ ਉਹਲੇ ਸਾਰਿਆਂ ਤੋਂ ਛੋਟੀ, 7-8 ਸਾਲਾਂ ਦੀ। ਅੱਛਾ। ਉਹਦੀ ਉਹਲੇ ਜਾਨ ਨਿਕਲੇ। ਓਏ ਹੋਏ ਹੋਏ। ਦਰਿਆ ਦੇ ਕੰਢੇ ਤੇ ਗਏ, ਉਹਦੀ ਜਾਨ ਨਿਕਲੇ ਤਾਂ ਭੈਣ ਮੇਰੀ ਰੋਟੀਆਂ ਪਕਾਉਂਦੀ ਆ, ਅਸੀਂ ਖਾਂਦੇ ਆਂ। ਅਸੀਂ ਰੋਟੀਆਂ ਖਾ ਲਈਆਂ, ਖਾ ਪੀ ਕੇ ਤਾਂ ਆਪਣੀ ਮਾਂ ਨੂੰ ਕਹਿੰਦੇ ਮਾਂ ਜੀ ਹੁਣ ਤੂੰ ਵੀ ਰੋਟੀ ਖਾ ਲੈ। ਮਾਂ ਨੇ ਬੁੱਕਟ ਲਈ ਧੀ, ਸਾਰਿਆਂ ਤੇ ਛੋਟੀ, ਸਾਰਿਆਂ ਤੇ ਸੀਗੀ। ਉਹਨੂੰ ਬੁੱਕਟ ਲੈ ਕੇ ਤਾਂ ਉਹਦੇ ਮੂੰਹ 'ਚ ਪਾਣੀ ਪਾਈ ਗਈ। ਜੋ ਕੁਝ ਤਾਂ ਹੋਇਆ ਕਰੀ ਗਈ। ਜਦੋਂ ਅਸੀਂ ਕਿਹਾ ਮਾਂ ਜੀ ਰੋਟੀ ਤੂੰ ਵੀ ਖਾ ਲੈ, ਤਾਂ ਮਾਂ ਕਹਿੰਦੀ ਆ ਤੁਹਾਡੀ ਭੈਣ ਚੱਲ ਬਸੀ ਹੈ, ਇਹਨੂੰ ਮੈਂ ਤੋੜ ਕੇ ਫਿਰ ਖਾਵਾਂਗੀ। ਸਾਨੂੰ ਪਤਾ ਨਹੀਂ ਲੱਗ ਵੀ ਕਰੀਏ ਕੀ ਇਹਨਾਂ ਨੂੰ। ਹੱਥਾਂ ਸਾਡੇ ਤੇ ਜਾਨਾਂ ਨਿਕਲ ਗਈਆਂ ਉਹਨਾਂ ਦੀਆਂ, ਕਿੱਥੇ ਰੱਖੀਏ। ਉਹ ਮਿਲਟਰੀ ਵਾਲੇ ਸੇ ਨਾਲ, ਉਹ ਕਹਿਣ ਜੀ तुम इनको रख दो, हम इनको संभाल लेंगे। ਜਿਹੜੇ ਰੱਖੀਆਂ ਤਾਂ ਚੀਕਾਂ ਨਿਕਲ ਗਈਆਂ ਸਾਰਿਆਂ ਦੀਆਂ। ਪਿੱਛੋਂ ਗੱਡੀ ਆ ਰਹੀ ਹੈ, ਉਹ ਗੱਡੀ ਜੋ ਮਰਦਾ ਸੀ ਉਹਨੂੰ ਵਿੱਚ ਪਾ ਲੈਂਦੇ ਸੀ ਗੱਡੀ ਦੇ ਵਿੱਚ। ਤੇ ਜਿੱਦਾਂ ਕੂੜਾ ਚੱਕੀਦਾ ਏਦਾਂ ਚੁੱਕ ਲਈਆਂ। ਤੇ ਜਿਹਾ ਪਿੱਛੇ ਹਟਦਾ ਤੇ ਦੂਰੋਂ ਫਾਇਰ ਕੀਤਾ ਇੱਕ ਨੇ, ਇਹ ਇੱਥੇ ਲੱਗਾ ਸ਼ਾਹ ਰਗ 'ਚ ਉਸ ਬੰਦੇ ਦੇ। ਹਾਂ, ਉਹ ਸਾਡੇ ਭਰਾ ਦੇ। ਉਸ ਦੇ ਸ਼ਹੀਦ ਹੋ ਗਿਆ। ਇੱਕ ਸਿੱਖ ਨੇ ਕੀਤੀ ਮਦਦ। ਅੱਛਾ। ਦਸੌਂਧਾ ਸਿੰਘ ਸਿੱਖ ਸੀਗਾ। ਦਸੌਂਧਾ ਸਿੰਘ। ਅੱਛਾ। ਜੈਲਦਾਰ ਸੀ ਉਹ। ਕਿੱਥੋਂ ਦਾ ਸੀ? ਚੱਕ ਨੂਰ ਅਲੀ ਦਾ। ਚੱਕ ਨੂਰ ਅਲੀ ਦਾ। ਹਾਂ। 10-15 ਦਿਨ ਰਹੇ ਜੀ ਉੱਥੇ। ਅੱਛਾ। ਤੇ ਉਹਨਾਂ ਨੇ ਕਿਸੇ ਨੇ ਕੁਛ ਨਹੀਂ ਕਿਹਾ। ਰਾਤ ਨੂੰ ਸੌਣਾ ਉੱਥੇ 8 ਬੰਦਿਆਂ ਨੇ। 4 ਬੰਦੇ ਸਾਡੀ ਪਹਾੜੀ ਦੇ ਉੱਤੇ ਹੁੰਦੇ ਸੀ, 4 ਬੰਦੇ ਪਿੰਡ ਦੇ ਵਿੱਚ ਹੁੰਦੇ ਸੀਗੇ। ਅੱਛਾ। ਉਹਨਾਂ ਦਾ ਬਲਕਿ ਸਾਡੇ ਚਮਾਰਾਂ ਨੇ ਉਹਨਾਂ ਦੀ ਰਾਖੀ ਕਰਨੀ। ਅੱਛਾ। ਉਹਨਾਂ ਨੇ ਪਹਿਰਾ ਦੇਣਾ ਤੇ ਚੁੱਪ ਕਰਕੇ ਉਹਨਾਂ ਨੇ ਸੁੱਤੇ ਰਹਿਣਾ। ਅੱਛਾ ਜੀ। ਜਿਹਦੇ ਪਤਾ ਲੱਗਾ ਨਾ ਉਹਨਾਂ ਸਿੱਖਾਂ ਨੂੰ ਜਾਂ ਸਾਰਿਆਂ ਨੂੰ ਵੀ ਪਾਕਿਸਤਾਨ ਜਿਹੜਾ ਹੈ ਅੰਮ੍ਰਿਤਸਰ ਤੋਂ ਪਰੇ ਬਣ ਗਿਆ। ਅੱਛਾ। ਇਹ ਜ਼ਿਲ੍ਹੇ ਵਿੱਚ ਨਹੀਂ ਆਏ ਹੈਗੇ। ਇਹ ਜ਼ਿਲ੍ਹੇ ਵਿੱਚ ਇਹ ਖਟੌੜ ਨੇ ਮੁੜ ਕੇ ਨਹੀਂ ਆਉਣਾ। ਇਹ ਨਹੀਂ ਵਿੱਚ ਆਇਆ। ਇਹ ਪਿੰਡ ਪਾਕਿਸਤਾਨ 'ਚ ਨਹੀਂ ਹੈਗਾ। ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਪਾਕਿਸਤਾਨ 'ਚ ਨਹੀਂ ਹੈਗਾ ਇਹ ਪਿੰਡ, ਤੇ ਵੀ ਇਹ ਹੁਣ ਨਹੀਂ ਆ ਸਕਦੇ, ਤਾਂ ਉਹਨਾਂ ਨੇ ਰਾਤ ਨੂੰ ਸੁੱਤੇ ਪਏ ਸ਼ਹੀਦ ਕਰਤੇ। 4 ਬੰਦੇ ਸਾਡੇ ਸ਼ਹੀਦ ਹੋ ਗਏ। ਜਿਹੜੇ ਪਹਾੜੀ ਦੇ 4 ਸੀ ਉਹ ਉੱਥੋਂ ਨਿਕਲ ਕੇ ਤਾਂ ਪਿੱਛੋਂ ਆ ਗਏ, ਕੈਂਪ 'ਚ ਰਲ ਗਏ। ਉਹਨਾਂ ਨੇ ਆ ਕੇ ਦੱਸਿਆ ਵੀ 4 ਤਾਂ ਸ਼ਹੀਦ ਹੋ ਗਏ ਤੇ ਅਸੀਂ 4 ਆ ਗਏ। ਅੱਛਾ। ਇਸ ਤਰ੍ਹਾਂ ਹੋਈ ਸੀ ਜੀ ਉਹ। ਅੱਛਾ। ਫਿਰ ਉਹਨਾਂ ਨੇ ਆ ਕੇ ਹਰਿਆਣਾ ਕੈਂਪ ਸੀ ਸਾਡਾ ਲੱਗਾ, ਉਸ ਕੈਂਪ ਦੇ ਵਿੱਚ ਆ ਗਏ। ਤੁਹਾਡੀ ਕਿਸੇ ਸਿੱਖ ਸਰਦਾਰ ਨੇ ਕੋਈ ਮਦਦ ਕੀਤੀ ਹੋਵੇ ਰਾਸਤੇ 'ਚ ਆਉਂਦੇ ਜਾਂਦੇ? ਨਹੀਂ, ਕੋਈ ਸਿੱਖ ਨੇ ਕਿ ਹਾਂ ਇੱਕ ਸਿੱਖ ਨੇ ਕੀਤੀ ਮਦਦ। ਅੱਛਾ। ਦਸੌਂਧਾ ਸਿੰਘ ਸਿੱਖ ਸੀਗਾ। ਦਸੌਂਧਾ ਸਿੰਘ। ਅੱਛਾ। ਜੈਲਦਾਰ ਸੀ ਉਹ। ਕਿੱਥੋਂ ਦਾ ਸੀ? ਚੱਕ ਨੂਰ ਅਲੀ ਦਾ। ਚੱਕ ਨੂਰ ਅਲੀ ਦਾ। ਹਾਂ। ਅੱਛਾ ਜੀ। ਤੇ ਚੱਕ ਨੂਰ ਅਲੀ ਦਾ ਸਾਹਿਬ ਦਾ ਨਾਲ ਪਿੰਡ ਸਾਹਿਬ ਉੱਥੇ ਦਾ ਸਾ, ਉਹਦੀ ਮੈਨੂੰ ਯਾਦ ਨਹੀਂ ਆਉਂਦਾ। ਉਹਨਾਂ ਨੇ ਚੱਕ ਨੂਰ ਅਲੀ ਦੀ ਮਦਦ ਕੀਤੀ ਸੀ ਉਸ ਦਸੌਂਧਾ ਸਿੰਘ ਨੇ। ਬੜਾ ਉਹਨਾਂ ਨੂੰ ਜੀ ਚੰਗੇ ਬੰਦੇ ਵੀ ਹੈਗੇ ਸੀ ਵਿੱਚ। ਹਾਂ, ਖਾਣਾ ਪੀਣਾ ਵੀ ਦਿੱਤਾ ਉਹਨੂੰ ਕਾਫੀ ਮਦਦ। ਫਿਰ ਜਦੋਂ ਉਹ ਉੱਜੜ ਕੇ ਕੈਂਪ 'ਚ ਆ ਗਏ ਨਾ, ਜਿਹੜਾ ਸਹੀ ਸਰਦਾਰ ਆ ਜਾਂ ਸਹੀ ਮੁਸਲਮਾਨ ਆ ਉਹ ਕਿਸੇ ਦਾ ਹੱਕ ਨਹੀਂ ਮਾਰਦਾ, ਨਾ ਕਿਸੇ ਨਾਲ ਜ਼ੁਲਮ ਕਰਦਾ। ਬਿਲਕੁਲ।
ਉਹ ਕੈਂਪ ਦੇ ਵਿੱਚ ਛੱਡ ਕੇ ਗਏ ਜਾਣੇ। ਹਾਂ, ਵਾਹ ਜੀ ਵਾਹ। ਤੇ ਉੱਥੇ ਤੱਕ ਵੀ ਉਹਨਾਂ ਨੂੰ ਪਿੱਛੋਂ ਮਦਦ ਦਿੰਦੇ ਰਹੇ ਉਹ। ਹਾਂ, ਉਹਨਾਂ ਨੂੰ ਮਦਦ ਦਿੰਦੇ ਰਹੇ ਆਪਣੇ ਪਿੰਡ ਵਾਲਿਆਂ ਨੂੰ। ਅੱਛਾ, ਬਲਕਿ ਉਹ ਬਾਘੇ ਬਾਰਡਰ ਤੱਕ ਆਏ, ਵਾਹ ਵਾਹ ਵਾਹ। ਉੱਥੇ ਵੀ ਉਹਨਾਂ ਨੂੰ ਚੀਜ਼ਾਂ ਪਹੁੰਚਾਉਂਦੇ ਰਹੇ। ਇੰਨਾ ਮਤਲਬ ਉਹ ਪਹੁੰਚ ਇੰਨਾ ਕਰਦੇ ਰਹੇ ਉਹਨਾਂ ਨੇ ਪਿੱਛੇ। ਸਾਹਸ ਕੀਤਾ। ਇਹ ਨਹੀਂ ਹੈਗਾ ਵੀ ਉਹ ਸਿੱਖ ਸੀਗੇ ਤਾਂ ਜ਼ਾਲਮ ਸੇ, ਸਿੱਖ ਸਖੀ ਵੀ ਸੀਗੇ, ਸਿੱਖ ਸਖੀ ਵੀ ਸੀਗੇ, ਚੰਗੇ ਵੀ ਸੀਗੇ। ਚੰਗੇ ਬਹੁਤੇ ਸੀ। ਆ ਤਾਂ ਕੋਈ ਟੋਲਾ ਹੀ ਉੱਠਿਆ ਸੀ ਜਿਹਨਾਂ ਨੇ ਜਿਹੜਾ ਲੁੱਟ ਮਾਰ ਕੀਤੀ ਆ। ਹਾਂ, ਇਹ ਬਸ ਐਵੇਂ ਕੋਈ ਬਿਮਾਰੀ ਪਈ ਕਿਸੇ ਨੂੰ। ਹਾਂ, ਦੇਖੋ ਦੇਖੀ ਇੰਨੇ ਸਾਲਾਂ ਇੰਨੇ ਸਦੀਆਂ ਤੋਂ ਇਕੱਠੇ ਰਹਿਣ ਵਾਲੇ ਬੰਦੇ ਸੀ। ਬਿਲਕੁਲ ਬਿਲਕੁਲ ਬੜਾ। ਅੱਛਾ, ਫਿਰ ਤੁਸੀਂ ਕੈਂਪ 'ਚ ਆ ਗਏ? ਫਿਰ ਅਸੀਂ ਕੈਂਪ 'ਚ ਆ ਗਏ। ਅੱਛਾ, ਕੈਂਪ ਵਿੱਚ ਜਿਹੜੇ ਅਸੀਂ ਆ ਗਏ ਨਾ, ਹਾਂ, ਸਾਨੂੰ ਕੈਂਪ 'ਚ ਆਇਆਂ ਨੂੰ ਕੁਝ ਦਿਨ ਹੀ ਹੋਏ ਸੀ। ਅੱਛਾ, ਉਹ ਜਿਹੜਾ ਮੇਰਾ ਭਰਾ ਸ਼ਹੀਦ ਹੋ ਗਿਆ ਸੀ ਨਾ, ਹਾਂ ਹਾਂ, ਉਹਦੀ ਬੀਵੀ ਸੀ ਜਿਹੜੀ, ਉਹ ਮੇਰੇ ਮਾਮੇ ਦੀ ਧੀ ਸੀ। ਅੱਛਾ, ਤੇ ਭਰਜਾਈ ਵੀ ਸੀਗੀ, ਹਾਂ, ਭੈਣ ਵੀ ਲੱਗਦੀ ਸੀ। ਹਾਂਜੀ ਹਾਂਜੀ, ਉਹਦੇ ਸੀਗੇ ਪਹਿਲੇ 4-5 ਬੱਚੇ। ਅੱਛਾ, 4 ਬੱਚੇ ਸੀਗੇ। ਠੀਕ ਹੈ ਜੀ। ਜਿਸ ਵੇਲੇ ਉਸੇ ਕੈਂਪ ਦੇ ਵਿੱਚ ਆ ਗਏ ਨਾ, ਸ਼ਾਮ ਨੂੰ ਉਸ ਕੈਂਪ 'ਚ ਤੁਸੀਂ ਤੰਬੂ ਲਾ ਲਏ ਆਪਣੇ ਖੇਸੀਆਂ ਦੇ, ਹਾਂ ਹਾਂ, ਬਣਾ ਲਏ, ਬਹਿ ਗਏ। ਅੱਛਾ ਜੀ। ਸ਼ਾਮ ਨੂੰ ਆਰਡਰ ਮਿਲਦਾ ਕਿ ਇੱਥੋਂ ਉੱਠ ਜਾਓ, ਇੱਥੇ ਤਕਰੀਬਨ ਪਹਾੜ 'ਚ ਬਾਰਿਸ਼ ਹੋ ਰਹੀ ਹੈ ਤੇ ਇਹ ਹੈਗਾ ਬਰਸਾਤੀ ਨਾਲਾ। ਹਾਂ, ਪਾਣੀ ਨਾ ਕਿਤੇ ਵਹਿ ਨਾ ਜਾਇਓ ਇੱਥੇ। ਹਾਂ, ਇੱਥੇ ਪਾਣੀ ਆ ਜਾਣਾ। ਹਾਂ, ਬਹਾਓ ਨਾ, ਫਿਰ ਕਿਤੇ ਰੁੜ ਜਾਓਗੇ। ਹਾਂ ਹਾਂ, ਰੁੜ ਜਾਓਗੇ। ਹਾਂ, ਅੱਛਾ ਜੀ, ਜਦੋਂ ਅਸੀਂ ਲੱਗੇ ਨਾ ਉੱਠਣ, ਉਹ ਜਿਹੜੀ ਸੀ ਨਾ ਮੇਰੀ ਭੈਣ ਭਰਜਾਈ ਮੇਰੀ, ਹਾਂ, ਜਿਹੜਾ ਬੰਦਾ ਸ਼ਹੀਦ ਹੋ ਗਿਆ ਸਾ, ਉਹ ਜਿਹੜੀ ਸੀਗੀ, ਉਹਨੂੰ ਬੱਚਾ ਪੈਦਾ ਹੋ ਗਿਆ। ਅੱਛਾ, ਬੱਚਾ ਜਦੋਂ ਪੈਦਾ ਹੋ ਗਿਆ ਤਾਂ ਫਿਰ ਅਸੀਂ 2 ਘੰਟੇ ਤੋਂ ਬਾਅਦ, ਕਿੰਨੇ ਔਖੇ ਟਾਈਮ ਦੇਖੇ। ਮਗਰਿਬ ਤੋਂ ਬਾਅਦ ਉਹ ਬੱਚਾ ਪੈਦਾ ਹੁੰਦਾ। ਹਾਂ, ਤੇ ਉਸ ਤੋਂ ਬਾਅਦ ਫਿਰ ਜਦੋਂ 11-12 ਵਜੇ ਦਾ ਟਾਈਮ ਹੋਇਆ ਨਾ, ਉਸ ਟਾਈਮ 'ਤੇ ਫਿਰ ਸਾਨੂੰ ਉੱਥੇ ਮਤਲਬ ਵੀ ਪਾਣੀ ਆ ਗਿਆ। ਪਾਣੀ ਮੀਂਹ ਦਾ ਆ ਗਿਆ ਪਾਣੀ। ਖੱਡ, ਉਹ ਜਿਹੜੀ ਹੜ੍ਹ ਬਣ ਗਿਆ। ਹੜ੍ਹ ਬਣ ਗਿਆ। ਉਸ ਹੜ੍ਹ ਨੇ ਫਿਰ ਤਬਾਹੀ ਲਾਈ। ਉਹ ਵੀ ਖੜੀ ਹੋ ਗਈ ਬੱਚੇ ਨੂੰ ਲੈ ਕੇ। 2 ਘੰਟੇ ਪਹਿਲੇ ਬੱਚਾ ਪੈਦਾ ਹੁੰਦਾ, ਫਿਰ ਖੜੀ ਹੋ ਗਈ। ਬਸ ਜੀ, ਰਾਤ ਤਕਰੀਬਨ ਸਾਡੀ ਏਦਾਂ ਖੜਿਆਂ ਦੀ ਲੰਘੀ। ਅੱਛਾ, ਖੜਿਆਂ ਦੀ ਲੰਘੀ ਰਾਤ, ਪਾਣੀ ਦੇ ਵਿੱਚ ਪਾਣੀ ਦੇ ਵਿੱਚ ਪੈਰਾਂ 'ਚ ਪਾਣੀ ਸੀ, ਉੱਪਰ ਖੜ ਕੇ ਗੁਜ਼ਾਰੀ। ਇਹ ਗੋਡੇ ਪਾਣੀ ਸੀਗਾ। ਵਾਹ ਬਈ ਵਾਹ। ਉਹ ਵੀ ਐਸੀ ਉੱਚੀ ਜਗ੍ਹਾ ਸੀ ਤਾਂ ਨਹੀਂ ਤਾਂ ਰੁੜ ਜਾਣਾ ਸੀ। ਹਾਂ। ਅੱਛਾ, ਜਿਸਲੇ ਦਿਨ ਦਾ ਚੜਾਅ ਹੋ ਗਿਆ ਨਾ, ਸ਼ਹਿਰ ਵਾਲੇ ਪਾਸੇ ਹਰਿਆਣੇ ਦੇ ਹਰਿਆਣਾ ਸੀਗਾ ਨਾ ਸਾਡਾ ਥਾਣਾ, ਹਰਿਆਣੇ ਵੱਲੋਂ ਆਏ ਸਾਡੇ ਬੰਦੇ ਸਾਡੀ ਮਦਦ ਵਾਸਤੇ। ਸੋਟੀਆਂ ਫੜ ਕੇ, ਡਾਂਗਾਂ ਫੜੀਆਂ ਹੱਥਾਂ 'ਚ, 5-7 ਬੰਦੇ ਆ ਗਏ। ਉਹਨਾਂ 4-5 ਬੰਦਿਆਂ ਨੇ ਨਾ ਆ ਕੇ ਸੋਟੀਆਂ ਨਾਲ ਟੋ ਕੇ, ਪਾਣੀ ਕਿਤੇ ਡੂੰਘਾ ਨਾ ਹੋਵੇ, ਕਿਤੇ ਰੁੜ ਨਾ ਜਾਈਏ, ਤਾਂ ਸਾਡੇ ਤੱਕ ਪਹੁੰਚ ਗਏ। ਸਾਡੀ ਮਦਦ ਨੂੰ ਆਏ। ਸਾਡੇ ਤੱਕ ਜਿਹੜੇ ਆ ਗਏ ਨਾ, ਉਹਨਾਂ ਨੇ ਫਿਰ ਸਾਡੇ ਵਾਸਤੇ ਸਾਨੂੰ ਬਾਹਾਂ ਜੋੜੀ ਕਰਕੇ ਤਾਂ ਪਾਰ ਟਪਾਇਆ। ਬਾਹਾਂ ਜੋੜੀ ਕਰਕੇ ਪਾਰ ਟਪਾਇਆ ਅਤੇ ਅਸੀਂ ਟੱਪ ਗਏ। ਅੱਛਾ, ਅਤੇ ਸਾਡੇ ਉਸ ਤੋਂ ਪਹਿਲੇ ਜਿਹੜਾ ਅਸੀਂ ਟਾਈਮ ਗੁਜ਼ਾਰਾ ਨਾ, ਅਸੀਂ ਉਸ ਹੜ੍ਹ ਦੇ ਵਿੱਚ, ਮੇਰੇ ਇੱਕ ਭਰਾ ਦਾ ਨਸਰਦੀਨ ਨਾਂ ਸੀਗਾ, ਉਹਦੇ ਕੋਲ ਊਠ ਸੀਗੇ 2-3। ਊਠਾਂ ਨੂੰ ਰੱਸੇ ਪਾ ਕੇ ਨਾ, ਅਤੇ ਮੈਂ ਮਤਲਬ ਵੀ ਸਾਰੇ ਜਿਹੜੇ ਸੀ ਬੱਚੇ, ਉਹਨਾਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਇਹ ਰੱਸੇ ਫੜ ਛੱਡੋ ਤਾਂ ਕਿ ਊਠ ਜਾਣ ਵਾਲੀ ਚੀਜ਼ ਹੈ, ਨਹੀਂ ਰੁੜਦਾ, ਅਤੇ ਅਸੀਂ ਕੋਈ ਨਿਆਣਾ ਨਾ ਰੁੜ ਜਾਵੇ। ਇਹ ਸ਼ਕਲ ਦੇ ਵਿੱਚ ਫਿਰ ਰਾਤ ਅਸੀਂ ਇਸ ਤਰ੍ਹਾਂ ਕੱਢ ਲਈ। ਅੱਛਾ ਜੀ। ਕੱਢ ਕੇ ਦਿਨ ਚੜ੍ਹਦੇ ਨੂੰ ਅਸੀਂ ਪਾਰ ਟੱਪੇ। ਅੱਛਾ ਜੀ। ਟੱਪ ਕੇ ਉੱਥੇ ਇੱਕ ਡੰਗਰਾਂ ਦਾ ਹਸਪਤਾਲ ਸੀਗਾ, ਉਹਦੇ ਵਿੱਚ ਬਹੁਤ ਦੁਨੀਆ ਗਈ। ਅਸੀਂ ਵੀ ਜਾ ਰਹੇ ਉੱਥੇ। ਸਾਨੂੰ ਉੱਥੇ ਜੀ ਕੁਛ ਨਾ ਸਮਝ ਆਵੇ ਕੀ ਕਰੀਏ ਅਤੇ ਕੀ ਨਾ ਕਰੀਏ। ਇੱਕ ਬੁੱਢੀ ਰੋਟੀਆਂ ਪਕਾਉਂਦੀ ਹੈ, ਲੱਕੜੀਆਂ ਬਾਲਣ ਇਕੱਠੇ ਕਰਕੇ। ਅੱਛਾ ਜੀ। ਮੈਂ 3 ਕੁ ਰੋਟੀਆਂ ਦਾ ਆਟਾ ਮਲਿਆ ਕਿਸੇ ਕੋਲੋਂ ਲੈ ਕੇ, ਅਤੇ ਉਹ ਮੈਂ ਕਿਹਾ ਵੀ ਉਹ ਜਿਹੜੀਆਂ 3 ਰੋਟੀਆਂ ਦੇ 6 ਟੁਕੜੇ ਕੀਤੇ। 6 ਟੁਕੜੇ ਕੀਤੇ, 6 ਬੱਚਿਆਂ ਨੂੰ ਅੱਧੀ ਰੋਟੀ ਫੜਾਈ। ਬੂਤਾ ਲਾਇਆ ਆਪਣਾ। ਫਿਰ ਅਸੀਂ ਆਟਾ ਹੋਰ ਗੁੰਨ ਕੇ, ਮੇਰੀ ਮਾਂ ਨੇ ਫਿਰ ਬਾਹਰ ਜਿਹੜੇ ਪਾਰ ਟੱਪ ਗਏ ਨਾ, ਫਿਰ ਅਸੀਂ ਉਹ ਮਾਈ ਸਾਡੀ ਨੇ ਪਕਾਇਆ। ਅੱਛਾ ਜੀ। ਅਤੇ ਅਸੀਂ ਸਾਰਿਆਂ ਨੇ ਖਾਧਾ। ਖਾ ਕੇ ਤਾਂ ਫਿਰ ਉਸ ਤੋਂ ਬਾਅਦ ਜਦੋਂ ਹੜ੍ਹ ਨਿਕਲ ਗਿਆ, ਫਿਰ ਅਸੀਂ ਆ ਕੇ ਕੈਂਪ 'ਚ ਰਲ ਗਏ।
ਕੈਂਪ ਵਿੱਚ ਕੁਛ ਲੜ ਗਏ ਤਾਂ ਉਸ ਤੋਂ ਬਾਅਦ ਫਿਰ ਕੁਛ ਸਾਨੂੰ ਹੁਕਮ ਮਿਲਿਆ ਜਿਸ ਵੇਲੇ ਥੋੜ੍ਹੇ ਦਿਨਾਂ ਤੋਂ ਬਾਅਦ ਵੀ ਹੁਣ ਇਹ ਕਾਫਲਾ ਜਾਣਾ ਹੈਗਾ। ਅੱਛਾ। ਕਾਫਲਾ ਜਿਹੜੇ ਤੁਰ ਪਿਆ, ਉਸ ਕਾਫਲੇ ਦੇ ਵਿੱਚ ਜਿਹੜੇ ਤੁਰਨ ਲੱਗੇ ਹਾਂ ਤਾਂ ਮੇਰੇ ਚਾਚੇ ਦੀਆਂ 2 ਬੇਟੀਆਂ, ਇੱਕ 2 ਸਾਲ ਦੀ, ਇੱਕ 2.5 ਸਾਲ ਦੀ, ਨਾ ਇੱਕ 2 ਸਾਲ ਦੀ, ਇੱਕ 4-5 ਸਾਲ ਦੀ, ਤੇ ਉਹਨਾਂ ਦੀਆਂ ਜਾਨਾਂ ਨਿਕਲ ਰਹੀਆਂ ਸੀ। ਇੱਕ ਮੇਰੇ ਚਾਚੇ ਨੇ ਚੁੱਕ ਲਈ, ਛੋਟੀ ਮੈਂ ਚੁੱਕ ਲਈ। ਚੁੱਕ ਕੇ ਜਿਸ ਵੇਲੇ ਅਸੀਂ ਰੋਡ ਤੇ ਮਜਬੂਰੀ ਦਾ ਟਾਈਮ ਸੀ, ਰੋਡ ਤੇ ਤੁਰੇ ਆਉਂਦੇ ਆ ਨਾ, ਸਮਾਨ ਤਾਂ ਸਾਡਾ ਰੁੜੇ ਗਿਆ ਸੀਗਾ, ਸਿੱਟੇ ਤਾਂ ਕੁਝ ਵੀ ਨਹੀਂ ਸੀਗਾ, ਪੱਲੇ ਕੀ ਰਹਿ ਗਿਆ ਸੀ, ਆਪਣੀਆਂ ਜਾਨਾਂ ਰਹਿ ਗਈਆਂ ਸੀ, ਉਹ ਵੀ ਹੱਥਾਂ 'ਚੋਂ ਜਾਣ ਰਹੀਆਂ ਸੀ, ਗੱਲ ਦੇ ਕੱਪੜੇ ਰਹਿ ਗਏ ਸੀਗੇ। ਉਹ ਫਿਰ ਜਦੋਂ ਅਸੀਂ ਰੋਡ ਤੇ ਤੁਰੇ ਆਉਂਦੇ ਆ ਤਾਂ ਉਹਨਾਂ ਨੂੰ ਤਾਂ ਫਿਰ ਸਾਨੂੰ ਪਤਾ ਨਹੀਂ ਲੱਗ ਵੀ ਕਰੀਏ ਕੀ ਇਹਨਾਂ ਨੂੰ, ਹੱਥਾਂ ਸਾਡੇ ਤੇ ਜਾਨਾਂ ਨਿਕਲ ਗਈਆਂ ਉਹਨਾਂ ਦੀਆਂ, ਕਿੱਥੇ ਰੱਖੀਏ। ਉਹ ਮਿਲਟਰੀ वाले से नाल वो कहन जी तुम इनको रख दो, हम इनको संभाल लेंगे। जिले रखियां तो चीकां निकल गई सारियां दियां, पिछों गड्डी आ रही है, वो गड्डी जो मरदा सा ਉਹਨੂੰ ਵਿੱਚ ਪਾ ਲੈਂਦੇ ਸੀ ਗੱਡੀ ਦੇ ਵਿੱਚ, ਤੇ ਜਿੱਦਾਂ ਕੂੜਾ ਚੱਕੀਦਾ ਆ, ਜਿੱਦਾਂ ਕੂੜਾ ਚੱਕੀਦਾ ਇੱਦਾਂ ਚੁੱਕ ਲਈਆਂ। ਤੇ ਇੱਕ ਮੇਰੀ ਤਾਈ ਤੇ ਤਾਇਆ ਸੀਗੇ, ਉਹ ਮੈਂ 3 ਦਿਨ ਪਹਿਲੇ ਬਹਾਲ ਤੇ ਸੀਗੇ, ਟਰੱਕ ਵਿੱਚ ਆਟਾ ਲੈ ਕੇ ਆਇਆ। ਮੈਂ ਕਿਹਾ ਇਹਨੂੰ ਉੱਥੇ ਲਾ ਦਿਓ ਸਲਾਮੀਆਂ ਕਾਲਜ 'ਚ, ਜਿੱਥੇ ਕੈਂਪ ਲਗਾਇਆ, ਤੇ ਅਸੀਂ ਆ ਕੇ ਸੰਭਾਲ ਲਾਂਗੇ। ਠੀਕ ਹੈ ਜੀ। ਜਿਸ ਵੇਲੇ ਉੱਥੇ ਮੈਂ ਆ ਕੇ ਆਪਣੇ ਤਾਏ ਨੂੰ ਦੇਖਿਆ ਨਾ, ਉਹ ਜਿਹੜਾ ਸ਼ਹੀਦ ਹੋਇਆ ਸੀ, ਉਹਦਾ ਬਾਪ, ਉਹ ਪਿਓ ਦੇ ਪੁੱਤ ਦੇ ਗਮ ਨਾਲੇ ਟੱਟੀਆਂ ਲੱਗੀਆਂ, ਬੁਰਾ ਹਾਲ ਉਹਦਾ। ਅੱਛਾ। ਤੇ ਮੈਨੂੰ ਕਹਿੰਦਾ ਕਾਕਾ ਕੋਈ ਚੀਜ਼ ਐਸੀ ਲਿਆ ਕੇ ਦੇ ਜਿਹੜਾ ਕਿ ਮੇਰੀ ਜਾਨ ਨਿਕਲ ਜਾਵੇ, ਮੇਰੀ ਜਾਨ ਛੁੱਟ ਜਾਵੇ। ਮੈਂ ਕਿਹਾ ਕਿਉਂ ਤਾਇਆ, ਇੱਦਾਂ ਨਹੀਂ ਮੈਂ ਕਰਨੀ, ਵਿੱਚ ਨਹੀਂ ਇੱਦਾਂ ਹੁੰਦੀ। ਕਹਿੰਦਾ ਨਹੀਂ, ਇਹ ਮੈਂ ਗੁਨਾਹ ਕਿਉਂ ਮੈਂ ਖੱਟਾ। ਮੈਂ ਕਿਹਾ, ਕਹਿੰਦਾ ਨਹੀਂ ਉਹ ਕਾਕਾ ਤੂੰ ਗੁਨਾਹ ਨਹੀਂ, ਸਵਾਬ ਹੀ ਹੈ। ਉਹ ਮੇਰੇ ਅੰਦਰ ਕੀੜੇ ਪੈ ਗਏ। ਅੱਛਾ। ਪਖਾਨੇ ਵਾਲੇ ਥਾਂ ਕੀੜੇ ਪੈ ਗਏ। ਉਹਨੇ ਪਿੱਛੇ ਹੱਥ ਮਾਰ ਕੇ ਮੈਨੂੰ ਦੱਸਿਆ ਦੇ ਕੀੜੇ। ਹੁਣ ਲੱਗਦਾ ਕੋਈ ਇੰਨੇ ਖੁੱਲ੍ਹੇ ਕੀੜੇ ਪਏ ਹੋਣਗੇ ਜਿਹੜੇ ਦੇ ਹੱਥ ਦੇ ਨਾਲ ਲੱਗੇ। ਹਾਏ ਹਾਏ, ਮੇਰੇ ਜਾਨ ਨੂੰ ਬਣ ਗਈਆਂ। ਮੈਂ ਕਿਹਾ ਮੈਂ ਹੁਣ ਕਰਾਂ ਤਾਂ ਕਰਾਂ ਕੀ। ਮੇਰੇ ਜਨਾਬ ਤੜਫਦੇ ਨੱਠਦੇ ਭੱਜਦੇ ਤੇ ਇੱਥੇ ਲਾਵਾਂ ਕੀ ਤੇ ਕੀ ਕਰਾਂ, ਕੀ ਕਰੀਏ, ਇਹਦਾ ਹੱਲ ਕੀ ਕਰੀਏ। ਇਹਦਾ ਅੰਦਰ ਕੀੜਾ ਖਾ ਲਏ, ਕੀੜੇ ਤਾਂ ਅੰਦਰ ਪੈ ਗਏ। ਲਓ ਜੀ, ਮੈਂ ਕਰਦੀ 1 ਘੰਟੇ ਅੰਦਰ ਉਹਦੀ ਜਾਨ ਨਿਕਲ ਗਈ। ਅੱਛਾ। ਉਹਦੀ ਜਾਨ ਅੱਲਾ ਨੇ ਛੁਡਾਤੀ। ਤੇ ਇੱਕ ਉਹ ਫਿਰ ਇਹ ਵੀ ਕਿੱਡਾ ਔਖਾ ਟਾਈਮ ਸੀ। ਇੱਕ ਕਬਰ ਦੇ ਵਿੱਚ 6 ਪਾਏ। ਅੱਛਾ। 6 ਜਨਾਜ਼ੇ ਤੋਂ ਬਗੈਰ ਹੀ ਕੋਈ ਚੀਜ਼ ਨਹੀਂ, ਕੋਈ ਜਨਾਜ਼ਾ ਨਹੀਂ, ਕੋਈ ਚੀਜ਼ ਨਹੀਂ। 6 ਪਾਏ ਇੱਕ ਕਬਰ ਦੇ ਵਿੱਚ। ਅੰਦਾਜ਼ਾ ਲਾ ਲਓ। ਫਿਰ ਉਸ ਤੋਂ ਬਾਅਦ ਫਿਰ ਅਸੀਂ ਜਿਸਲੇ ਦੇਖਿਆ ਤਾਂ ਸਾਡਾ ਸਮਾਨ ਰੁੜ ਗਿਆ ਸੀ, ਸਾਡਾ ਖਾਣ ਪੀਣ ਦਾ ਜੋ ਚਨੇ ਬਣਾ ਕੇ ਰੱਖੇ ਸੀਗੇ ਉਹ ਵੀ ਰੁੜ ਗਏ ਸੀ। ਹਰ ਚੀਜ਼ ਰੁੜ ਗਈ ਸੀਗੀ। ਅੱਛਾ। ਜਿਸ ਵੇਲੇ ਮੈਂ ਉੱਥੋਂ ਨਿਕਲਿਆ, ਮੈਂ ਹੀ ਹੈ ਸਭ ਕੁਝ ਉਸ ਵੇਲੇ, ਥੋੜ੍ਹਾ ਬਹੁਤਾ ਸੂਝ ਬੂਝ ਮੈਨੂੰ ਹੀ ਸੀਗੀ। ਅੱਛਾ। ਜਿਸ ਵੇਲੇ ਮੈਂ ਬਾਜ਼ਾਰ ਗਿਆ, ਬਾਜ਼ਾਰ ਜਾ ਕੇ ਜਿਹੜੇ ਦੇਖਿਆ ਤਾਂ ਉੱਥੇ ਬਾਜ਼ਾਰ 'ਚ ਚਨਿਆਂ ਵਾਲੀ ਇੱਕ ਦੁਕਾਨ ਦੇ ਉੱਤੇ ਲਾਈਨ ਲੱਗੀ ਹੋਵੇ। ਅੱਛਾ। ਵੀ ਚਲੋ ਕੋਈ ਚਨੇ ਲੈ ਕੇ ਤਾਂ ਭੁਨਵਾ ਕੇ ਚੱਬ ਲਈਏ। ਚਨੇ ਮਤਲਬ ਹੈ ਵੀ ਜਿਹੜੇ ਸੀਗੇ ਨਾ ਭੁਨਵਾ ਕੇ ਤੇ ਚੱਬ ਲਈਏ ਸੀ, ਸਾਡਾ ਕੋਈ ਪੇਟ ਦਾ ਗੁਜ਼ਾਰਾ ਹੋਵੇ, ਕੁਝ ਅੰਦਰ ਤਾਂ ਜਾਵੇ। ਉਹ 2 ਕਿਲੋ ਚਨੇ ਲੈਣੇ ਹੋਣ ਤਾਂ ਦੁਕਾਨਦਾਰ ਕਹਿੰਦਾ ਲਾਈਨ ਲਾ ਕੇ ਆਓ। ਅੱਛਾ। ਜਿਸ ਵੇਲੇ ਚਨੇ ਲੱਭੇ, ਕਾਫੀ ਦੇਰ ਨਾਲ ਲੱਭੇ। ਇਹ ਭੱਠੀ ਵਾਲੀ ਕਹਿੰਦੀ ਇਹ ਲਾਈਨ ਲਾਓ, ਉਹ ਵੀ ਕਹਿੰਦੀ ਲਾਈਨ ਲਾਓ, ਬਾਰੀ ਨਾ ਆਓ, ਮੈਨੂੰ ਤੰਗ ਨਾ ਕਰੋ। ਫਿਰ ਕਰਦਾ ਈਸ਼ਾ ਵੇਲਾ ਹੋ ਗਿਆ। ਅੱਛਾ। ਜਿਸ ਵੇਲੇ ਮੈਂ ਚਨੇ ਲੈ ਕੇ ਪੁੱਜਾ ਨਾ, ਆਪਣੇ ਡੇਰੇ ਮੇਰੀਆਂ ਭੈਣਾਂ ਮੇਰੇ ਗਲ ਲੱਗ ਕੇ ਰੋਣ ਲੱਗ ਪਈਆਂ ਵੀ ਅਸੀਂ ਕਿਹਾ ਤੈਨੂੰ ਕਿਸੇ ਨੇ ਮਾਰ ਸੁੱਟਿਆ ਜਿਹੜਾ ਤੂੰ ਆਇਆ ਹੀ ਨਹੀਂ। ਮੈਂ ਕਹਿੰਦੀ ਤੁਸੀਂ ਦਾਣੇ ਚੱਬੋ ਤੇ ਪਾਣੀ ਪੀਓ, ਢਿੱਡ 'ਚ ਹੈ ਕੋਈ ਆਸਰਾ ਢਿੱਡ 'ਚ ਹੋਵੇ। ਮੈਂ ਆ ਜੂਗਿਆ, ਹੁਣ ਅੱਲਾ ਨੇ ਮੈਨੂੰ ਲੈ ਆਂਦਾ। ਇਸ ਤਰ੍ਹਾਂ ਕਰਕੇ ਜੀ ਉਹ ਘੜੀ ਜਿਹੜੀ ਹੈਗੀ ਹੈ ਇੱਦਾਂ ਲਿਖੀ ਹੈ ਸੀਨੇ 'ਤੇ ਜਿੱਦਾਂ ਕੱਲ੍ਹ ਦੀ ਗੱਲ। ਹਾਂ ਤਾਂ ਜੀ ਬਿਲਕੁਲ ਉਹ
ਇਸ ਤਰ੍ਹਾਂ ਕਰਕੇ ਜੀ ਸਾਡੀ ਉਹ ਘੜੀਆਂ ਲੰਘੀਆਂ। ਅੱਛਾ। ਫਿਰ ਅਸੀਂ ਉੱਥੋਂ ਮਤਲਬ ਕੁਛ ਦਿਨ ਤੋਂ ਬਾਅਦ, ਕੁਛ ਦਿਨ ਕਾਹਦੀ, ਇੱਕ ਦਿਹਾੜੀ 2 ਦਿਹਾੜੀ ਤੋਂ ਬਾਅਦ ਇਹ ਫਿਰ ਤੋਰਿਆ ਸਾਨੂੰ ਉੱਥੇ। ਅੱਛਾ। ਨਸਰਾਲਾ ਸੀਗਾ ਉੱਥੇ ਲਾਗੇ ਹੁਸ਼ਿਆਰਪੁਰ ਤੋਂ ਲੈਂਦੀ ਬੁੱਕੀ 4 ਮੀਲ। ਹਾਂ ਹਾਂ। ਉੱਥੇ ਜਿਹੜੇ ਸਨ, ਅੱਛਾ। ਉੱਥੇ ਆਏ ਤਾਂ ਖੂਹ ਦੇ ਵਿੱਚ ਜ਼ਹਿਰ ਪਾਇਆ ਕਿਸੇ ਨੇ। ਹਾਂ। ਕੋਈ ਵਿੱਚ ਪਾਣੀ ਨਾ ਪੀਓ ਇੱਥੋਂ। ਪਾਣੀ, ਲਾਸ਼ ਵੀ ਕੋਈ ਵਿੱਚੋਂ ਨਿਕਲੀ। ਹਾਂ। ਉੱਥੋਂ ਹੁਣ ਕੋਈ ਪਾਣੀ ਪੀਵੇ ਨਾ। ਹਾਂ। ਗੱਡਿਆਂ ਵਾਲਿਆਂ ਕੋਲ ਕਈਆਂ ਸੀਗੀਆਂ, ਕਈਆਂ ਨਾਲ ਪਾਣੀ ਪੱਟਿਆ, ਪਾੜ ਪੱਟ ਕੇ ਤੇ 10-10 ਫੁੱਟ ਡੂੰਘੇ ਡੋਏ ਕੱਢੇ ਕਈਆਂ ਨੇ। ਅੱਛਾ। ਤੇ ਉਹ ਫਿਰ ਪਾਣੀ ਜਿਹੜਾ ਸਾਰਾ ਗੰਧਲਿਆ, ਉਹ ਕੱਪੜੇ ਨਾਲ ਪੁਣ ਕੇ ਤੇ ਫਿਰ ਉਹ ਪੀਤਾ। ਪਾਣੀ ਪੀਤਾ ਉਹ। ਪੀ ਕੇ ਉਸ ਤੋਂ ਫਿਰ ਸਾਨੂੰ ਠਾਲਿਆ, ਆਦਮਪੁਰ ਲੈ ਜਾਂਦਾ। ਆਦਮਪੁਰ ਵੀ ਸਾਡੇ ਕੋਈ 1 ਰਾਤ ਉੱਥੇ ਕੱਟੀ ਸੀ। ਅੱਛਾ। ਆਦਮਪੁਰੋਂ ਚੁੱਕ ਕੇ ਸਾਨੂੰ ਕਰਤਾਰਪੁਰ ਲਿਆਂਦਾ, ਜਲੰਧਰ ਲਗਾ ਕੇ। ਜਲੰਧਰ ਛਾਉਣੀ ਲੰਘ ਕੇ ਨਾ, ਜਲੰਧਰ ਸ਼ਹਿਰ, ਉੱਥੇ ਹੀ ਸੀ ਆਏ ਨਾ, ਕੋਈ 4-5 ਮੀਲ ਤੱਕ ਕਰਤਾਰਪੁਰ ਤੋਂ ਗਏ। ਉੱਥੇ ਆ ਕੇ ਅਸੀਂ ਕਰਤਾਰਪੁਰੋਂ ਵੀ ਮਤਲਬ ਵੀ ਖਾਧਾ ਪੀਤਾ ਕੁਛ। ਅੱਛਾ ਜੀ। ਖਾ ਪੀ ਕੇ ਤੇ ਫਿਰ ਸਾਨੂੰ ਤੋਰਿਆ, ਕਾਫਲਾ ਤੋਰਿਆ। ਤੋਰਨ ਵਾਲੇ ਹਿੰਦੂ ਸੀ ਨਾ, ਸਿਪਾਹੀ ਗਾਂ ਮਿਲਟਰੀ। ਹਾਂ। ਉੱਥੋਂ ਤੁਰ ਕੇ ਤਾਂ ਫਿਰ ਅਸੀਂ ਆਏ ਬਿਆਸੇ ਦਰਿਆ 'ਤੇ। ਅੱਛਾ। ਦਰਿਆ 'ਤੇ ਜਿਸ ਵਕਤ ਆਏ ਹਾਂ ਤਾਂ ਉਸ ਵਕਤ ਜਨਾਬ ਡੇਰਾ ਲੱਗ ਗਿਆ, ਉੱਥੇ ਕੈਂਪ ਲੱਗ ਗਿਆ। ਤੇ ਲਾ ਕੇ ਤਾਂ ਟੁੱਕ ਪਾਣੀ ਖਾ ਪੀ ਲਓ ਬਈ, ਰਾਤ 'ਤੇ ਰਹਿਣਾ, ਰੈਸਟ ਕਰਨੀ, ਰਾਤ ਫਿਰ ਚੱਲਣਾ ਸੀ ਮੁਕਾਬਲਾ। ਅੱਛਾ ਜੀ। ਉੱਥੇ ਆਟਾ ਗੁੰਨਿਆ ਮੇਰੀ ਮਾਂ ਨੇ, ਮੇਰੀਆਂ ਭੈਣਾਂ ਨੇ ਆਟਾ ਗੁੰਨਿਆ। ਤੇ ਮਾਂ ਮੇਰੀ ਇੱਕ ਬੈਠੀ, ਇੱਕ ਮੇਰੀ ਭੈਣ ਸੀ ਉਹਲੇ ਸਾਰਿਆਂ ਤੋਂ ਛੋਟੀ, 7-8 ਸਾਲਾਂ ਦੀ। ਅੱਛਾ। ਉਹਦੀ ਉਹਲੇ ਜਾਨ ਨਿਕਲੇ। ਓਏ ਹੋਏ ਹੋਏ। ਦਰਿਆ ਦੇ ਕੰਢੇ 'ਤੇ ਗਏ, ਉਹਦੀ ਜਾਨ ਨਿਕਲੇ ਤਾਂ ਭੈਣ ਮੇਰੀ ਰੋਟੀਆਂ ਪਕਾਉਂਦੀ ਆ, ਅਸੀਂ ਖਾਂਦੇ ਹਾਂ। ਅਸੀਂ ਰੋਟੀਆਂ ਖਾ ਲਈਆਂ। ਖਾ ਪੀ ਕੇ ਤਾਂ ਆਪਣੀ ਮਾਂ ਨੂੰ ਕਹਿੰਦੇ, ਮਾਂ ਜੀ ਹੁਣ ਤੂੰ ਵੀ ਰੋਟੀ ਖਾ ਲੈ। ਮਾਂ ਨੇ ਬੁੱਕਰ 'ਚ ਲਈ ਧੀ, ਸਾਰਿਆਂ 'ਤੇ ਛੋਟੀ, ਸਾਰਿਆਂ 'ਤੇ ਸੀਗੀ। ਉਹਨੂੰ ਬੁੱਕਰ 'ਚ ਲੈ ਕੇ ਤਾਂ ਉਹਦੇ ਮੂੰਹ 'ਚ ਪਾਣੀ ਪਾਈ ਗਈ। ਜੋ ਕੁਝ ਤਾਂ ਹੋਇਆ ਕਰੀ ਗਈ। ਜਦੋਂ ਅਸੀਂ ਕਿਹਾ ਮਾਂ ਜੀ ਰੋਟੀ ਤੂੰ ਵੀ ਖਾ ਲੈ, ਤਾਂ ਮਾਂ ਕਹਿੰਦੀ ਆ ਤੁਹਾਡੀ ਭੈਣ ਚੱਲ ਬਸੀ ਹੈ, ਇਹਨੂੰ ਮੈਂ ਤੋੜ ਕੇ ਫਿਰ ਖਾਵਾਂਗੀ। ਮਾਂ ਸਾਡੀ ਨੇ ਫਿਰ, ਕਿੱਡਾ ਬੇਬਸੀ ਦਾ ਟਾਈਮ ਸੀ। ਸਾਡੀ ਮਾਂ ਦਰਿਆ ਦੇ ਕੰਢੇ 'ਤੇ ਲੈ ਗਈ। ਦਰਿਆ ਦੇ ਕੰਢੇ 'ਤੇ ਲੈ ਕੇ ਧੀ ਨੂੰ ਗੁਸਲ ਦਿੱਤਾ। ਮੈਂ ਇੱਕ ਗੱਡੇ ਵਾਲੇ ਕੋਲੋਂ ਕਹੀ ਫੜੀ ਤਾਂ ਦੂਰ ਕਰਕੇ ਕਬਰ ਕੱਢੀ। ਕੱਢ ਕੇ ਤਾਂ ਅੱਲਾ ਵੱਲੋਂ ਸਾਨੂੰ ਇੱਕ ਲੱਭ ਗਿਆ ਟੁਕੜਾ ਜਿਹਾ ਸੀਮੈਂਟ ਦਾ। ਉਹ ਉੱਪਰ ਪਾਇਆ ਤੇ ਮਿੱਟੀ ਪਾਈ। ਮਿੱਟੀ ਪਾਈ, ਕੋਈ ਜਨਾਜ਼ਾ ਨਹੀਂ, ਕੋਈ ਕੁਛ ਨਹੀਂ, ਪੜ੍ਹਿਆ ਨਹੀਂ, ਕੀਤਾ ਨਹੀਂ ਕੁਛ ਵੀ। ਰੂਹ ਕੰਬ ਜਾਂਦੀ ਹੈ ਸੋਚ ਕੇ ਜੀ। ਉਹਨੂੰ ਫਿਰ ਤੋੜ ਕੇ ਤਾਂ ਫਿਰ ਅਸੀਂ, ਸਾਨੂੰ ਫਿਰ ਉੱਥੋਂ ਰਾਤ ਪੈ ਗਈ। ਦਿਨ ਚੜ੍ਹਦੇ ਨੂੰ ਫਿਰ ਸਾਨੂੰ ਤੋਰਿਆ ਤਾਂ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਜਿਸ ਲਈ ਅਸੀਂ ਆਏ ਹਾਂ ਤਾਂ ਉੱਥੇ ਫਿਰ ਅੰਮ੍ਰਿਤਸਰ ਦੇ ਵਿੱਚ ਵੀ ਕੈਂਪ ਲੱਗਿਆ ਵਾਹਵਾ ਹੋ ਗਏ। ਅੱਛਾ। ਉਸ ਕੈਂਪ ਦੇ ਵਿੱਚ ਖੈਰ ਸਾਨੂੰ ਕੋਈ ਰਾਸ਼ਨ ਮਾੜਾ ਮੋਟਾ ਟੁੱਕਰ ਪਾਣੀ ਮਿਲਿਆ, ਲੱਭ ਗਿਆ, ਹੌਸਲਾ ਹੋ ਗਿਆ। ਤੇ ਫਿਰ ਦੂਸਰੇ ਦਿਨ ਉੱਥੋਂ ਸਾਨੂੰ ਚੁੱਕਿਆ ਤਾਂ ਬਾਘਾ ਬਾਰਡਰ ਥਾ, ਉੱਥੇ ਤੱਕ ਲਿਆਂਦਾ। ਬਾਰਡਰ ਤੋਂ ਚੁੱਕ ਕੇ ਤਾਂ ਫਿਰ ਅਸੀਂ ਵਾਲਟਨ ਸਕੂਲ ਲਿਆਂਦਾ ਸਾਨੂੰ। ਵਾਲਟਨ ਸਕੂਲ 'ਚ ਵੀ ਰਾਤ ਕੱਟੀ। ਮੈਂ ਅੱਗੇ ਲਾਹੌਰ ਆਉਂਦਾ ਜਾਂਦਾ ਸੀਗਾ। ਮੈਂ ਉੱਥੇ ਜੀਆਂ ਨੂੰ ਛੱਡ ਕੇ ਤੇ ਫਿਰ ਮੈਂ ਆਇਆ ਲਾਹੌਰ, ਚਮੜਾ ਮੰਡੀ, GT ਰੋਡ 'ਤੇ ਆ ਕੇ ਮੈਂ ਪਤਾ ਕੀਤਾ ਵੀ ਸਾਡੇ ਪਿੰਡ ਦੇ ਬੰਦੇ ਕਿੱਧਰ ਗਏ। ਸਾਡਾ ਪਿੰਡ ਆ ਗਿਆ ਸਭ, ਬੜਾ ਸੌਖਾ ਦਾ ਨੇ ਇਹਨਾਂ ਨੂੰ ਲੈਣ ਦਾ। ਉਹ ਇਸ ਤਰ੍ਹਾਂ ਲੱਭ ਗਏ ਨਾ, ਜਿਹੜੇ ਹਰਿਆਣੇ ਸੀਗਾ ਨਾ ਜਿੱਥੇ ਸਾਡੇ ਨਾਲ ਇਹ ਹਸ਼ਰ ਹੋਇਆ, ਉੱਥੋਂ ਸਾਨੂੰ ਬਾਕੀ ਪਿੰਡ ਸਾਰਾ ਨਿਕਲ ਆਇਆ। ਜਦੋਂ ਸਾਡੀ ਵਾਰੀ ਆਈ ਨਾ ਪਿੱਛੇ, ਸਾਡੀ ਵਾਰੀ ਆਈ ਤਾਂ ਮਿਲਟਰੀ ਵਾਲੇ ਨੇ ਮੂਹਰੇ ਬਾਂਸ ਕਰਤਾ, ਕਹਿੰਦੇ ਅਬ ਨਹੀਂ ਸੁਬਹ,
ਉਹ ਸੁਬਾਹ ਅੱਜ ਤੱਕ ਨਹੀਂ ਸਾਨੂੰ ਆਈ। ਹਾਏ ਹਾਏ। ਅਸੀਂ ਦਿਨ ਪਰ ਦਿਨ ਘਾਟੇ ਦਾ ਘਾਟਾ ਹੀ ਹੁੰਦਾ ਜਿਹੜਾ, ਜਿੰਨੇ ਜੀ ਅਸੀਂ ਪਿੱਛੇ ਰਹਿ ਗਏ ਸੀ ਨਾ, ਹਾਂ ਅਸੀਂ ਘਾਟੇ 'ਚ ਹੀ ਚਲੇ ਗਏ। ਹਾਂ ਨਾ ਅਸੀਂ ਚੱਜ ਨਾਲ ਜ਼ਮੀਨਾਂ ਲੈ ਸਕੇ, ਨਾ ਅਸੀਂ ਆਪਣਾ ਹੱਕ ਲੈ ਸਕੇ, ਹਾਂ। ਕੋਈ ਚੀਜ਼ ਨਾ ਮਿਲੀ। ਅਸੀਂ ਇਸ ਨਾਲ ਰੁਲਦੇ ਖੁਲਦੇ ਹੀ ਆ ਗਏ। ਅੱਛਾ, ਤੇ ਉਹ ਇਹ ਫਿਰ ਲਾਹੌਰ ਰਾਹੀਂ ਆਏ? ਹਾਂਜੀ, ਲਾਹੌਰ ਦੇ ਰਾਹ ਆਏ ਬਾਘਾ ਹਾਲ ਦੀ? ਲਾਹੌਰ ਵਾਲੀ। ਅੱਛਾ। ਤੇ ਕਿਉਂਕਿ ਲਾਹੌਰ 'ਚ ਮੈਂ ਆਖਰ ਰਹਿੰਦਾ ਪਹਿਲੇ ਕਿੰਨੇ ਪਹਿਲੇ ਵੀ ਕਾਫੀ ਸਾਲ ਸਰਵਿਸ ਕੀਤੀ ਤੁਸੀਂ? ਸਰਵਿਸ ਕੀਤੀ ਸੀ, ਹੂੰ। ਬਚਪਨ 'ਚ ਵੀ ਕੀਤੀ, ਜਵਾਨੀ 'ਚ ਵੀ ਕੀਤੀ, ਜਵਾਨੀ 'ਚ ਵੀ ਕੀਤੀ। ਐਸੇ ਸ਼ਕਲ 'ਚ ਕਾਕਾ ਉਹ ਇਹ ਬਹੁਤ ਲੰਮੀ ਕਹਾਣੀ ਤਾਂ ਮੁੱਕਦੀ ਨਹੀਂ। ਇਹ ਤਾਂ ਮੁੱਕਦੀ ਮੈਂ ਨਹੀਂ ਹੈਗੀ। ਸ਼ੁਰੂ ਕਰ ਦੇਵਾਂ ਤਾਂ ਨਹੀਂ ਮੁੱਕਦੀ ਇਹ। ਹਾਂ ਮੇਰੇ ਕੋਲ ਮੁੱਕਦੀ ਨਹੀਂ, ਸੁਣਨ ਵਾਲਾ ਢੰਗ ਪੈ ਜਾਂਦਾ। ਹਾਂ, ਇਸ ਤਰ੍ਹਾਂ ਦੀਆਂ ਗੱਲਾਂ ਉਹ। ਸਹੀ ਗੱਲ ਆ ਜੀ, ਤੁਹਾਡੇ ਤਾਂ ਹੱਡਾਂ ਨੇ ਬੀਤੀਆਂ, ਪਰ ਇਹ ਕਿਹੜਾ ਕੋਈ। ਮੈਂ ਤਾਂ ਫਿਰ ਚੱਲ ਕੇ ਸਾਲ ਮੇਰੀ ਗੱਲ ਮੁੱਕਣੀ ਨਹੀਂ। ਹਾਂ। ਤੇ ਸੁਣਨ ਵਾਲਾ ਪਰੇਸ਼ਾਨ ਹੋ ਜਾਂਦਾ। ਮੈਂ ਬਿਲਕੁਲ ਜੀ, ਕਿਹੜੇ ਦੁੱਖ ਬਾਅਦ- ਭਰੀ ਦਾਸਤਾਨ ਆ, ਮੈਂ ਏਦਾਂ ਦਾ ਕਿਹੜੇ ਟਾਈਮ ਬਾਅਦ ਅੱਲਾ ਨਾ ਫਸ ਕਦੇ ਵੀ ਗਿਆ। ਲੈ ਕੇ ਆਵੇ। ਹਾਂਜੀ ਹਾਂਜੀ। ਆਪਣਾ ਤੁਸੀਂ ਫਿਰ ਉਸ ਤੋਂ ਬਾਅਦ ਆ ਕੇ ਇੱਥੇ ਕਿੱਥੇ ਬੈਠੇ ਆ? ਅਸੀਂ ਹਾਂ, ਹੁਣ ਜਿਹੜੇ ਪਿੰਡ 'ਚ ਬੈਠੇ, ਪਿੰਡ ਦਾ ਕੀ ਨਾਂ ਆ? ਇਹਦਾ ਨਾਂ ਗਿੱਦੜ ਪਿੰਡੀ। ਗਿੱਦੜ ਪਿੰਡੀ 475? 475 ਗਿੱਦੜ ਪਿੰਡੀ। ਗਿੱਦੜ ਪਿੰਡੀ, ਤਹਿਸੀਲ ਸਮੁੰਦਰੀ ਆ, ਜ਼ਿਲ੍ਹਾ ਫੈਸਲਾਬਾਦ ਆ? ਜ਼ਿਲ੍ਹਾ ਫੈਸਲਾਬਾਦ। ਅੱਛਾ। ਤੇ ਬਾਬਾ ਜੀ, ਅਗਰ ਤੁਹਾਡਾ ਹੁਣ ਦਿਲ ਕਰੇ ਜਾਣ ਨੂੰ ਹਾਂਜੀ ਤੇ ਅਸੀਂ ਆਪਣਾ ਪਿੰਡ ਦੇਖਣਾ ਆ, ਹਾਂਜੀ। ਕਰਦਾ ਦਿਲ? ਉਹ ਕਾਕਾ ਦੇਖ ਕੇ ਕੀ ਕਰਨਾ ਉਹਨੂੰ? ਉੱਥੇ ਆਪਣਾ ਸੱਜਣ ਕੋਈ ਮਿਲਣਾ। ਨਹੀਂ, ਧਰਤੀ ਤਾਂ ਹੈ ਨਾ, ਜੰਮਣ ਭੋ ਤਾਂ ਹੈ ਨਾ। ਜੰਮਣ ਭੋ ਤਾਂ ਹੈ। ਹਾਂ ਅਗਰ ਜਾਵਣ ਨੂੰ ਤਾਂ ਜੀ ਕਰਦਾ ਵੀ ਹੈਗਾ ਵੀ ਚਲੋ ਬੰਦਾ ਦੇਖ ਆਈਏ। ਹਾਂ ਤੇ ਬੜਾ ਦੇਖ ਕੇ ਉਹ ਗੱਲ ਤਾਂ ਨਹੀਂ ਬਣਨੀ। ਹਾਂ, ਉਹ ਗੱਲ ਨਹੀਂ ਉਹ ਕਹਿਣਾ ਨਹੀਂ ਲੱਭਣਾ ਲਾਲ ਗੁਆਚਾ ਮਿੱਟੀ ਨਾਲ ਫਰੋਲ ਸੱਜਣਾ। ਇਹ ਮਿੱਟੀ ਫਰੋਲਣ ਵਾਲੀ ਗੱਲ ਹੈ। ਮਿੱਟੀ ਫਰੋਲਣ ਵਾਲੀ ਗੱਲ। ਹਾਂ, ਉਹ ਚੀਜ਼ ਹੋਰ ਹੈ। ਚਲੋ ਜੀ, ਬਹਰਹਾਲ ਦਾਸਤਾਨ ਤਾਂ ਤੁਹਾਡੀ ਬਾਬਾ ਜੀ ਬਹੁਤ ਹੀ ਜ਼ਿਆਦਾ ਦੁਖੀ ਹੈ। ਤੁਸੀਂ ਆਪਣੇ ਬਹੁਤ ਸਾਰੇ ਜੀ ਜਿਹੜੇ ਆਪਣੇ ਰਾਸਤੇ ਦੇ ਵਿੱਚ ਆਪਣੇ ਹੱਥੀਂ ਉਹਨਾਂ ਨੂੰ ਦਫਨ ਕਰਕੇ ਆਏ ਆ। ਮੇਰਾ ਬਚਪਨ ਵੀ ਦੁਖੀਆ, ਹਾਂ। ਮੇਰਾ ਜਿਹੜਾ ਨਾ ਜਵਾਨੀ ਵੀ ਦੁਖੀਆ। ਹਾਂ 2 ਰੁਪਏ ਦੀਆਂ ਨੌਕਰੀਆਂ ਕੀਤੀਆਂ ਮੈਂ, ਟਕੇ ਦੀਆਂ। ਇਹ ਜਿਹੜੀ ਕੋਈ ਨੌਕਰੀ ਸੁਣੀ 2 ਰੁਪਏ ਮਹੀਨਾ, ਹਾਂ ਤੇ 3 ਰੁਪਏ ਮਹੀਨੇ ਵਾਸਤੇ ਲਾਹੌਰ ਆਇਆ ਮੈਂ। ਹਾਂ ਤੇ ਅੰਗਰੇਜ਼ਾਂ ਦੀ ਵੀ ਨੌਕਰੀ ਕੀਤੀ, ਹਿੰਦੂਆਂ ਦੀ ਵੀ ਕੀਤੀ, ਹਿੰਦੂ ਦੀਆਂ ਵੀ ਗਾਈਆਂ ਚਾਰੀਆਂ, ਮੁਸਲਮਾਨਾਂ ਦਾ ਵੀ ਕੀਤਾ। ਮੇਰੀ ਤਾਂ ਆਪਣੀ ਬੜੀ ਲੰਮੀ ਚੌੜੀ ਜੀ ਗੱਲ ਹੈ। ਮੈਂ ਕਿਹੜੀ ਗੱਲ ਕਰਾਂ? ਛੋਟੇ ਮੈਂ ਹੀ ਸੀਗਾ, ਬਾਕੀ ਮੇਰੇ ਭੈਣ ਭਰਾ ਸਾਰੇ ਛੋਟੇ ਸੀਗੇ। ਅਸੀਂ 3 ਭਾਈ 3 ਭੈਣਾਂ ਸੀਆਂ। ਇਸ ਵਕਤ ਮੈਂ ਫਿਰ ਇਕੱਲਾ ਰਹਿ ਗਿਆ। ਮੇਰੇ ਸਭ ਚਲੇ ਗਏ, ਛੋਟੇ ਵੱਡੇ ਸਾਰੇ ਅੱਲਾ ਨੂੰ ਪਿਆਰੇ ਹੋ ਗਏ। ਸਾਰੇ ਅੱਲਾ ਨੂੰ ਪਿਆਰੇ ਹੋ ਗਏ। ਹਾਂ ਮੇਰਾ ਭਰਾ ਇੱਕ ਗੁਲਾਮ ਰਸੂਲ ਕਰਾਚੀ ਸੀਗਾ। ਹਾਂ ਇੱਥੇ ਹੀ ਚੰਗਾ ਭਲਾ ਬੱਚਿਆਂ, ਉਹ ਆਪਣੇ ਜ਼ਮਾਨੇ ਦਾ ਪਲੇਅਰ ਸੀਗਾ ਤੇ ਖੇਡਾਂ ਖੂਡਾਂ ਕਰਦਾ ਸੀਗਾ। ਮੈਂ ਨੌਕਰੀ ਕਰਦਾ ਸਾਂ। ਨੌਕਰੀ ਮੈਂ ਕੀਤੀ ਹੈ ਬਾਟਾ ਕੰਪਨੀ ਦੀ। ਬਾਟਾ ਕੰਪਨੀ ਨਾਲ ਮੈਂ ਚਮੜੇ ਦਾ ਮੈਨੂੰ ਕਾਰੋਬਾਰ ਆਉਂਦਾ ਤਾ। ਮੈਂ ਚਮੜੇ ਦੇ ਕੰਮ ਦੇ ਵਿੱਚ ਮੈਂ ਕਾਫੀ ਪਾਕਿਸਤਾਨ ਦੇ ਵਿੱਚ ਦੌੜਿਆ ਭੱਜਾਂ ਗਿਆ ਆਇਆ। ਇੱਥੋਂ ਮੈਂ ਮਤਲਬ ਹੈ ਵੀ ਲਾਹੌਰ ਚਮੜਾ ਮੰਡੀ 'ਚੋਂ ਮੈਂ ਚਲੇ ਜਾਣਾ ਪਿਸ਼ੌਰ। ਪਿਸ਼ੌਰੋਂ ਵੀ ਮਾਲ ਖਰੀਦ ਕੇ ਲਿਆਉਣਾ। ਬਫਕੋ ਟਰੇਡਿੰਗ ਕੰਪਨੀ ਸੀ, ਬਾਟਾ ਕੰਪਨੀ ਦੇ ਨਾਲ ਅਟੈਚ ਸੀ ਉਹ। ਉਹਨਾਂ ਵਾਸਤੇ ਮੈਂ ਉਹਨਾਂ ਦੇ ਨਾਲ ਜਾਂਦਾ ਸੀਗਾ। ਉੱਥੇ ਜੀ ਅਸੀਂ ਉੱਥੋਂ ਵੀ ਲਿਆਉਣਾ ਮਾਲ, ਐਬਟਾਬਾਦੋਂ ਵੀ ਲਿਆਉਣਾ, ਮਨਸੇਰਿਓਂ, ਉੱਗੀ, ਵਫਾ, ਬਟਲ, ਜਿੱਥੋਂ ਪਤਾ ਲੱਗਣਾ ਜਾਂ ਫੇਵਰ 'ਚ ਲੱਭਣਾ ਉੱਥੋਂ ਲਿਆਉਣਾ ਜਾ ਕੇ। ਉੱਗੀ, ਵਫਾ, ਬਟਲ, ਇੱਧਰ ਤਮਾਮ ਇਹਨਾਂ ਸ਼ਹਿਰਾਂ 'ਚੋਂ ਜਾ ਕੇ ਮਾਲ ਖਰੀਦ ਕੇ ਲਿਆਉਂਦੇ ਸੀਗੇ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਬਾਬਾ ਜੀ ਨੇ ਬੜੀਆਂ ਚੰਗੀਆਂ ਗੱਲਾਂ ਦੱਸੀਆਂ। ਦਰਦਨਾਕ ਕਹਾਣੀ ਹੈ ਬਾਬਾ ਜੀ ਦੀ, ਸੁਣ ਕੇ ਦਿਲ ਭਰ ਆਉਂਦਾ ਆ। ਇੱਦਾਂ ਦੀਆਂ ਜਿਹੜੀਆਂ ਤਕਲੀਫਾਂ ਬਰਦਾਸ਼ਤ ਕਰਕੇ ਆਪਣੇ ਪਿਆਰਿਆਂ ਨੂੰ ਆਪਣੇ ਹੱਥਾਂ ਨਾਲ ਰਾਸਤਿਆਂ ਦੇ ਵਿੱਚ ਹੀ ਦਫਨ ਕਰਦੇ ਆਏ ਆ। ਅਸੀਂ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਦੁਬਾਰਾ ਕਦੇ ਵੀ ਕਿਸੇ ਬੰਦੇ 'ਤੇ ਇੱਦਾਂ ਦਾ ਟਾਈਮ ਨਾ ਲੈ ਕੇ ਆਵੇ। ਅਤੇ ਅਸੀਂ ਬਾਬਾ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਆਪਣਾ ਟਾਈਮ ਦਿੱਤਾ। ਇਨਸ਼ਾਅੱਲਾ ਫਿਰ ਕਿਸੇ ਨਵੇਂ ਪ੍ਰੋਗਰਾਮ ਦੇ ਤਹਿਤ ਨਾਸਰ ਕਿਸਾਨਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗਾ। ਅੱਲਾ ਹਾਫਿਜ਼।